ਅਗਲੀ ਖਬਰ ਵੀ ਇਮੀਗ੍ਰੇਸ਼ਨ ਦੇ ਨਾਲ ਹੀ ਰਿਲੇਟਡ ਆ, ਜੇ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ। ਜੀ। ਫੋਰਬਸ ਮੈਗਜ਼ੀਨ ਨੇ ਅੱਜ ਇਹ ਛਾਪੀ ਹੈਗੀ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਨਵਾਂ ਨਵਾਂ ਜਿਹੜਾ H1B ਲੋਟਰੀ ਵਾਲਾ ਜੋ ਪ੍ਰੋਗਰਾਮ ਆ, ਇਹਦੇ ਰਿਜ਼ਲਟ ਕੀ ਆਣੇ ਸ਼ੁਰੂ ਹੋਏ ਆ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹ ਆਲਰੇਡੀ ਆਣੇ ਘਟ ਗਏ ਆ, ਤੇ ਉਹ ਸੋਚ ਰਹੇ ਆ ਵੀ ਕੀ ਸਾਨੂੰ ਸੱਚਮੁੱਚ ਹੀ ਜਿਹੜਾ ਸਟੈਮ ਵਾਲੇ ਆ ਉਹਦੇ ਵਿੱਚ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਹੈਗਾ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਪ੍ਰੋਜੈਕਟ ਕੀਤਾ ਸੀ, ਜਿਹੜਾ ਨਵਾਂ ਮਾਡਲ ਆ ਉਹਦੇ ਵਿੱਚ ਕਹਿੰਦੇ ਭਈ ਬਹੁਤ ਘੱਟ ਐਪਲੀਕੇਸ਼ਨ ਆਉਣਗੀਆਂ। ਸੋ ਆਈਆਂ ਵੀ ਬਹੁਤ ਘੱਟ। ਆਪਾਂ ਉਦਣ ਅਟਾਰਨੀ ਜੇ ਤਰੀਕੇ ਨਾਲ ਉਹਨਾਂ ਨੇ ਦੱਸਿਆ ਵੀ ਸੀ ਵੀ 85 ਦੇ ਕਰੀਬ ਜਿਹੜੇ ਆ ਉਹ $100,000 ਜਿਹੜੀ ਫੀਸ ਵਾਲੇ ਆ ਉਹ ਆਏ ਆ। ਬਾਕੀ ਜਿਹੜੇ ਇੱਥੇ ਵਾਲੇ ਸੀ ਉਹਨਾਂ ਨੂੰ ਜਿਹੜਾ ਹਾਇਰ ਕੀਤਾ ਗਿਆ ਹੈਗਾ ਆ। ਸੋ ਉਹਦੇ ਨਾਲ ਹੁਣ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਸਟੂਡੈਂਟਸ ਆ, ਖਾਸ ਕਰਕੇ ਅਮਰੀਕਨ ਯੂਨੀਵਰਸਿਟੀਜ਼ ਦੇ ਵਿੱਚ ਉਹ ਘਟ ਗਏ ਆ, ਕਿਉਂਕਿ ਉਹ ਸਾਰੇ ਜਿਹੜੇ ਸਟੂਡੈਂਟਸ ਆ ਉਹ ਡਰ ਰਹੇ ਆ ਵੀ ਜੇ ਅਸੀਂ ਜਾਊਂਗੇ ਉੱਥੇ ਗ੍ਰੈਜੂਏਟ ਹੋਵਾਂਗੇ ਤੇ ਸਾਨੂੰ ਜਿਹੜੀ ਜੌਬ ਆ ਉਹ ਨਾ ਮਿਲੀ ਤੇ ਮੁੜ ਕੇ ਸਾਨੂੰ ਵਾਪਸ ਜਿਹੜਾ ਆਪਣੇ ਮੁਲਕ ਜਾਣਾ ਪੈਣਾ। ਰੂਲ ਤਾਂ ਇਹੀ ਆ ਵੀ ਜੇ ਤੁਸੀਂ ਪੜ੍ਹਨ ਆਨੇ ਆ, ਪਰ ਲੋਕਾਂ ਸਾਰਿਆਂ ਦਾ ਇਹੀ ਹੁੰਦਾ ਆ ਵੀ ਚਲੋ ਜੇ ਉੱਥੇ ਆਪਾਂ ਮਾਸਟਰ ਜਾਂ PhD ਜਾਂ ਕੋਈ ਇਦਾਂ ਦੀ ਡਿਗਰੀ ਕਰਾਂਗੇ ਤੇ ਫਿਰ ਉੱਥੇ ਅਸੀਂ ਸਰਵਿਸ ਦੇ ਸਕਦੇ, ਸਾਨੂੰ ਜੌਬ ਵੀ ਮਿਲ ਜੂਗੀ ਤੇ ਉੱਥੇ ਦੀ ਜਿਹੜੀ ਸਾਨੂੰ ਰੈਜ਼ੀਡੈਂਸੀ ਵੀ ਮਿਲ ਜੂਗੀ। ਸੋ ਕਾਰਨ ਇਹੀ ਹੁੰਦਾ, ਇਸੇ ਕਰਕੇ ਜਿਹੜੀ ਫੋਰਨ ਸਟੂਡੈਂਟਸ ਆ ਉਹਨਾਂ ਦੀ ਜਿਹੜੀਆਂ ਫੀਸਾਂ ਆ ਬਹੁਤ ਜ਼ਿਆਦਾ ਹੁੰਦੀਆਂ। ਜਿਹੜੇ ਜਿਹੜੇ ਰਹੇ ਆ ਸਟੂਡੈਂਟਸ ਉਹਨਾਂ ਨੂੰ ਪਤਾ ਹੈਗਾ। ਜੀ, ਬਿਲਕੁਲ। ਤੇ ਅਗਲੀ ਖਬਰ ਵੀ ਇਮੀਗ੍ਰੇਸ਼ਨ ਦੇ ਨਾਲ ਹੀ ਰਿਲੇਟਡ ਆ, ਜੇ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ। ਫੋਰਬਸ ਮੈਗਜ਼ੀਨ ਨੇ ਅੱਜ ਇਹ ਛਾਪੀ ਹੈਗੀ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਨਵਾਂ ਨਵਾਂ ਜਿਹੜਾ H1B ਲੋਟਰੀ ਵਾਲਾ ਜੋ ਪ੍ਰੋਗਰਾਮ ਆ, ਇਹਦੇ ਰਿਜ਼ਲਟ ਕੀ ਆਣੇ ਸ਼ੁਰੂ ਹੋਏ ਆ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹ ਆਲਰੇਡੀ ਆਣੇ ਘਟ ਗਏ ਆ, ਤੇ ਉਹ ਸੋਚ ਰਹੇ ਆ ਵੀ ਕੀ ਸਾਨੂੰ ਸੱਚਮੁੱਚ ਹੀ ਜਿਹੜਾ ਸਟੈਮ ਵਾਲੇ ਆ ਉਹਦੇ ਵਿੱਚ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਹੈਗਾ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਪ੍ਰੋਜੈਕਟ ਕੀਤਾ ਸੀ, ਜਿਹੜਾ ਨਵਾਂ ਮਾਡਲ ਆ ਉਹਦੇ ਵਿੱਚ ਕਹਿੰਦੇ ਭਈ ਬਹੁਤ ਘੱਟ ਐਪਲੀਕੇਸ਼ਨ ਆਉਣਗੀਆਂ। ਸੋ ਆਈਆਂ ਵੀ ਬਹੁਤ ਘੱਟ। ਆਪਾਂ ਉਦਣ ਅਟਾਰਨੀ ਜੇ ਤਰੀਕੇ ਨਾਲ ਉਹਨਾਂ ਨੇ ਦੱਸਿਆ ਵੀ ਸੀ ਵੀ 85 ਦੇ ਕਰੀਬ ਜਿਹੜੇ ਆ ਉਹ $100,000 ਜਿਹੜੀ ਫੀਸ ਵਾਲੇ ਆ ਉਹ ਆਏ ਆ। ਬਾਕੀ ਜਿਹੜੇ ਇੱਥੇ ਵਾਲੇ ਸੀ ਉਹਨਾਂ ਨੂੰ ਜਿਹੜਾ ਹਾਇਰ ਕੀਤਾ ਗਿਆ ਹੈਗਾ ਆ। ਸੋ ਉਹਦੇ ਨਾਲ ਹੁਣ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਸਟੂਡੈਂਟਸ ਆ, ਖਾਸ ਕਰਕੇ ਅਮਰੀਕਨ ਯੂਨੀਵਰਸਿਟੀਜ਼ ਦੇ ਵਿੱਚ ਉਹ ਘਟ ਗਏ ਆ, ਕਿਉਂਕਿ ਉਹ ਸਾਰੇ ਜਿਹੜੇ ਸਟੂਡੈਂਟਸ ਆ ਉਹ ਡਰ ਰਹੇ ਆ ਵੀ ਜੇ ਅਸੀਂ ਜਾਊਂਗੇ ਉੱਥੇ ਗ੍ਰੈਜੂਏਟ ਹੋਵਾਂਗੇ ਤੇ ਸਾਨੂੰ ਜਿਹੜੀ ਜੌਬ ਆ ਉਹ ਨਾ ਮਿਲੀ ਤੇ ਮੁੜ ਕੇ ਸਾਨੂੰ ਵਾਪਸ ਜਿਹੜਾ ਆਪਣੇ ਮੁਲਕ ਜਾਣਾ ਪੈਣਾ। ਰੂਲ ਤਾਂ ਇਹੀ ਆ ਵੀ ਜੇ ਤੁਸੀਂ ਪੜ੍ਹਨ ਆਨੇ ਆ, ਪਰ ਲੋਕਾਂ ਸਾਰਿਆਂ ਦਾ ਇਹੀ ਹੁੰਦਾ ਆ ਵੀ ਚਲੋ ਜੇ ਉੱਥੇ ਆਪਾਂ ਮਾਸਟਰ ਜਾਂ PhD ਜਾਂ ਕੋਈ ਇਦਾਂ ਦੀ ਡਿਗਰੀ ਕਰਾਂਗੇ ਤੇ ਫਿਰ ਉੱਥੇ ਅਸੀਂ ਸਰਵਿਸ ਦੇ ਸਕਦੇ, ਸਾਨੂੰ ਜੌਬ ਵੀ ਮਿਲ ਜੂਗੀ ਤੇ ਉੱਥੇ ਦੀ ਜਿਹੜੀ ਸਾਨੂੰ ਰੈਜ਼ੀਡੈਂਸੀ ਵੀ ਮਿਲ ਜੂਗੀ। ਸੋ ਕਾਰਨ ਇਹੀ ਹੁੰਦਾ, ਇਸੇ ਕਰਕੇ ਜਿਹੜੀ ਫੋਰਨ ਸਟੂਡੈਂਟਸ ਆ ਉਹਨਾਂ ਦੀ ਜਿਹੜੀਆਂ ਫੀਸਾਂ ਆ ਬਹੁਤ ਜ਼ਿਆਦਾ ਹੁੰਦੀਆਂ। ਜਿਹੜੇ ਜਿਹੜੇ ਰਹੇ ਆ ਸਟੂਡੈਂਟਸ ਉਹਨਾਂ ਨੂੰ ਪਤਾ ਹੈਗਾ। ਜੀ, ਬਿਲਕੁਲ। ਤੇ ਅਗਲੀ ਖਬਰ ਵੀ ਇਮੀਗ੍ਰੇਸ਼ਨ ਦੇ ਨਾਲ ਹੀ ਰਿਲੇਟਡ ਆ, ਜੇ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ। ਫੋਰਬਸ ਮੈਗਜ਼ੀਨ ਨੇ ਅੱਜ ਇਹ ਛਾਪੀ ਹੈਗੀ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਨਵਾਂ ਨਵਾਂ ਜਿਹੜਾ H1B ਲੋਟਰੀ ਵਾਲਾ ਜੋ ਪ੍ਰੋਗਰਾਮ ਆ, ਇਹਦੇ ਰਿਜ਼ਲਟ ਕੀ ਆਣੇ ਸ਼ੁਰੂ ਹੋਏ ਆ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹ ਆਲਰੇਡੀ ਆਣੇ ਘਟ ਗਏ ਆ, ਤੇ ਉਹ ਸੋਚ ਰਹੇ ਆ ਵੀ ਕੀ ਸਾਨੂੰ ਸੱਚਮੁੱਚ ਹੀ ਜਿਹੜਾ ਸਟੈਮ ਵਾਲੇ ਆ ਉਹਦੇ ਵਿੱਚ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਹੈਗਾ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਪ੍ਰੋਜੈਕਟ ਕੀਤਾ ਸੀ, ਜਿਹੜਾ ਨਵਾਂ ਮਾਡਲ ਆ ਉਹਦੇ ਵਿੱਚ ਕਹਿੰਦੇ ਭਈ ਬਹੁਤ ਘੱਟ ਐਪਲੀਕੇਸ਼ਨ ਆਉਣਗੀਆਂ। ਸੋ ਆਈਆਂ ਵੀ ਬਹੁਤ ਘੱਟ। ਆਪਾਂ ਉਦਣ ਅਟਾਰਨੀ ਜੇ ਤਰੀਕੇ ਨਾਲ ਉਹਨਾਂ ਨੇ ਦੱਸਿਆ ਵੀ ਸੀ ਵੀ 85 ਦੇ ਕਰੀਬ ਜਿਹੜੇ ਆ ਉਹ $100,000 ਜਿਹੜੀ ਫੀਸ ਵਾਲੇ ਆ ਉਹ ਆਏ ਆ। ਬਾਕੀ ਜਿਹੜੇ ਇੱਥੇ ਵਾਲੇ ਸੀ ਉਹਨਾਂ ਨੂੰ ਜਿਹੜਾ ਹਾਇਰ ਕੀਤਾ ਗਿਆ ਹੈਗਾ ਆ। ਸੋ ਉਹਦੇ ਨਾਲ ਹੁਣ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਸਟੂਡੈਂਟਸ ਆ, ਖਾਸ ਕਰਕੇ ਅਮਰੀਕਨ ਯੂਨੀਵਰਸਿਟੀਜ਼ ਦੇ ਵਿੱਚ ਉਹ ਘਟ ਗਏ ਆ, ਕਿਉਂਕਿ ਉਹ ਸਾਰੇ ਜਿਹੜੇ ਸਟੂਡੈਂਟਸ ਆ ਉਹ ਡਰ ਰਹੇ ਆ ਵੀ ਜੇ ਅਸੀਂ ਜਾਊਂਗੇ ਉੱਥੇ ਗ੍ਰੈਜੂਏਟ ਹੋਵਾਂਗੇ ਤੇ ਸਾਨੂੰ ਜਿਹੜੀ ਜੌਬ ਆ ਉਹ ਨਾ ਮਿਲੀ ਤੇ ਮੁੜ ਕੇ ਸਾਨੂੰ ਵਾਪਸ ਜਿਹੜਾ ਆਪਣੇ ਮੁਲਕ ਜਾਣਾ ਪੈਣਾ। ਰੂਲ ਤਾਂ ਇਹੀ ਆ ਵੀ ਜੇ ਤੁਸੀਂ ਪੜ੍ਹਨ ਆਨੇ ਆ, ਪਰ ਲੋਕਾਂ ਸਾਰਿਆਂ ਦਾ ਇਹੀ ਹੁੰਦਾ ਆ ਵੀ ਚਲੋ ਜੇ ਉੱਥੇ ਆਪਾਂ ਮਾਸਟਰ ਜਾਂ PhD ਜਾਂ ਕੋਈ ਇਦਾਂ ਦੀ ਡਿਗਰੀ ਕਰਾਂਗੇ ਤੇ ਫਿਰ ਉੱਥੇ ਅਸੀਂ ਸਰਵਿਸ ਦੇ ਸਕਦੇ, ਸਾਨੂੰ ਜੌਬ ਵੀ ਮਿਲ ਜੂਗੀ ਤੇ ਉੱਥੇ ਦੀ ਜਿਹੜੀ ਸਾਨੂੰ ਰੈਜ਼ੀਡੈਂਸੀ ਵੀ ਮਿਲ ਜੂਗੀ। ਸੋ ਕਾਰਨ ਇਹੀ ਹੁੰਦਾ, ਇਸੇ ਕਰਕੇ ਜਿਹੜੀ ਫੋਰਨ ਸਟੂਡੈਂਟਸ ਆ ਉਹਨਾਂ ਦੀ ਜਿਹੜੀਆਂ ਫੀਸਾਂ ਆ ਬਹੁਤ ਜ਼ਿਆਦਾ ਹੁੰਦੀਆਂ। ਜਿਹੜੇ ਜਿਹੜੇ ਰਹੇ ਆ ਸਟੂਡੈਂਟਸ ਉਹਨਾਂ ਨੂੰ ਪਤਾ ਹੈਗਾ। ਜੀ, ਬਿਲਕੁਲ।